ਹੁਣ ਜਦੋਂ ਰੀਲੋਕੇਸ਼ਨ ਦਾ ਮੁੱਦਾ ਆਉਂਦਾ ਸੰਗਰੂਰ ਵਾਲੀ ਸੀਟ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਣਾ ਦਾ ਜਿੱਤਣਾ, ਉਹਨੂੰ ਫਿਰ ਤੁਸੀਂ ਕਿੱਦਾਂ ਡੀਲ ਕਰਦੇ ਹੋ? ਉਹਨਾਂ ਸੋ ਉਹਦੇ ਵਿੱਚ ਇੱਦਾਂ ਕਿ ਇੱਕ ਕੇਸ ਸੀਗਾ ਸਰਕਾਰੀ ਵਕੀਲ ਨੇ ਇੱਕ ਵਕੀਲ ਮੈਂ ਉਹਦਾ ਔਨ ਏਅਰ ਨਾਮ ਨਹੀਂ ਲੈ ਸਕਦਾ। ਸਰਕਾਰੀ ਵਕੀਲ ਦਾ ਇੱਕ ਵਕੀਲ ਕਾਫੀ ਤਿੱਖਾ, ਉਹ ਆਪਣਾ ਹਟਦਾ ਨਹੀਂ, ਮਤਲਬ ਉਹਨੇ ਨਾ ਸਾਰੀ ਹਰੇਕ ਚੀਜ਼ ਉਹਨੇ ਆਰਟੀਕਲ ਲਾਤਾ ਸੀਗਾ ਸਿਮਰਨਜੀਤ ਸਿੰਘ ਮਾਨ ਦਾ ਕਿ ਆਹ ਦੇਖੋ ਇਹਨੇ ਸਹੁੰ ਖਾਧੀ ਹੈ ਕਿ ਇੰਡੀਆ ਦੀ ਕਨਸਟੀਟਿਊਸ਼ਨ ਨੂੰ ਪ੍ਰੋਟੈਕਟ ਕਰੂਗਾ। ਉਹ ਬੰਦੇ ਕੋਲ ਸਵਾਲ ਪੁੱਛ ਰਿਹਾ ਰਿਸਪੋਂਡੈਂਟ ਕੋਲ ਨਾ ਕ੍ਰਾਸ ਐਗਜ਼ਾਮੀਨੇਸ਼ਨ ਤੇ ਕਿ ਆਹ ਦੇਖ ਇਹਨੇ ਸਹੁੰ ਖਾਧੀ ਹੈ ਕਿ ਮੈਂ ਇੰਡੀਆ ਦੀ ਉਹ ਕਰੂੰਗਾ, ਤੇ ਇਹਨੇ ਹੋਰ ਕੋਈ ਮੁੱਦਾ ਨਹੀਂ ਕੀਤਾ। ਇਹ ਤਾਂ ਹੁਣ ਮੁੱਦਾ ਕੋਈ ਹੋਰ ਚਾਈਨਾ ਨਾਲ ਆਹ ਲੈ ਗਿਆ, ਤਾਂ ਇਹਨੇ ਇੰਡੀਆ ਦੀ ਸਹੁੰ ਖਾਧੀ ਹੈ, ਰਾਈਟ। ਸੋ ਜਦੋਂ ਹੁਣ ਸਾਨੂੰ ਇਹ ਨਹੀਂ ਪਤਾ ਕਿ ਬੰਦੇ ਨੂੰ ਕ੍ਰਾਸ ਐਗਜ਼ਾਮੀਨੇਸ਼ਨ ਤੇ ਸਰਕਾਰੀ ਵਕੀਲ ਨੇ ਕੀ ਪੁੱਛ ਲੈਣਾ, ਉਸ ਚੀਜ਼ ਦੀ ਤੁਸੀਂ ਪ੍ਰੈਪਰੇਸ਼ਨ ਨਹੀਂ ਕਰ ਸਕਦੇ ਕਿ ਕਿਹੜੇ ਲੈਵਲ ਦਾ ਆਉਂਦਾ, ਰਾਈਟ। ਸੋ ਉਹਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲੀ ਗੱਲ ਆ, ਕਈ ਵਾਰੀ ਤੁਸੀਂ ਮੈਨੂੰ ਦੇਖੋਗੇ ਕਿ ਮੈਂ ਇਹ ਨਹੀਂ ਕਹਿੰਦਾ ਕਿ ਬੰਦਾ ਕਹਿੰਦਾ ਵਕੀਲ ਸਾਹਿਬ ਤੁਹਾਨੂੰ ਕ੍ਰੈਡਿਟ ਜਾਂਦਾ ਹੈਗਾ, ਮੈਂ ਕਿਹਾ ਮੈਨੂੰ ਕੋਈ ਕ੍ਰੈਡਿਟ ਨਹੀਂ ਜਾਂਦਾ, ਕ੍ਰੈਡਿਟ ਸਾਰਾ ਤੁਹਾਡਾ ਹੀ ਆ, ਆਪਣਾ 10% ਰੋਲ ਆ, 90% ਰੋਲ ਤੁਹਾਡਾ। ਉਹ ਤਾਂ ਕਰਕੇ ਆ ਕਿ ਤੁਹਾਡਾ ਕੇਸ ਆ, ਤੁਹਾਡੇ ਫੈਕਟ ਆ, ਤੁਹਾਡੇ ਮੁੱਦੇ ਆ, ਮੈਂ ਪ੍ਰੈਜ਼ੈਂਟ ਕਰ ਰਿਹਾ, ਤੁਸੀਂ ਉਹਨੂੰ ਮੁੱਦਿਆਂ ਨੂੰ ਪ੍ਰੈਜ਼ੈਂਟ ਕਰਨਾ। ਤੁਹਾਡੀਆਂ ਮੰਗਾਂ ਵਾ ਕੇਸ ਲੈਵਲ ਦੀਆਂ ਮੰਗਾਂ, ਤੁਸੀਂ ਹਾਈ ਲੈਵਲ ਦੇ ਵਰਕਰ ਸੀਗੇ ਉਹ ਤੁਹਾਡੇ ਤੇ ਆ, ਤੁਸੀਂ ਲੋ ਲੈਵਲ ਦੇ ਵਰਕਰ ਸੀ ਉਹ ਤੁਹਾਡੇ ਤੇ ਆ। ਮੈਂ ਕੋਈ ਚਾਬੀ ਦੇ ਕੇ ਪੰਪ ਪਾ ਕੇ ਤੁਹਾਨੂੰ ਹਾਈ ਲੈਵਲ ਦਾ ਨਹੀਂ ਬਣਾ ਸਕਦਾ, ਤੁਸੀਂ ਦੱਸਣਾ ਕਿ ਕੇਸ ਲੈਵਲ ਦਾ ਕੰਮ ਕੀਤਾ। ਜਦੋਂ ਸਰਕਾਰੀ ਵਕੀਲ ਤੁਹਾਡੇ ਕੋਲ ਸਵਾਲ ਪੁੱਛਦਾ ਕਿ ਗਰੀਬ ਕੁੜੀਆਂ ਦੇ ਵਿਆਹ ਤੇ ਕੀ ਕਰਦਾ ਸੀਗਾ, ਰਾਈਟ, ਉਹ ਬੰਦੇ ਤੇ ਆ ਕਿ ਹੁਣ ਉਹ ਲੰਗਰ ਦੀ ਸੇਵਾ ਕਰਦਾ ਸੀਗਾ ਕਿ ਕੀ ਕਰਦਾ ਸੀਗਾ, ਕਿ ਵਿਆਹ ਦਾ ਆਬਜੈਕਟਿਵ ਕੀ ਹੈਗਾ, ਕਿ ਵਿਆਹ ਦੇ ਨਾਲ ਕੀ ਹੁੰਦਾ ਸੀਗਾ। ਅੱਛਾ ਜੀ, ਦਾਜ ਪ੍ਰਥਾ, ਪੈਸੇ ਨਹੀਂ ਹੁੰਦੇ ਉਹਨਾਂ ਕੋਲ, ਫਿਰ ਉਹਦੇ ਨਾਲ ਕੀ ਹੁੰਦਾ ਕਿ ਉਹਦੇ ਨਾਲ ਇਹ ਹੈ ਕਿ ਲੋਕੀ ਵਿਆਹ ਨਹੀਂ ਕਰ ਸਕਦੇ। ਅੱਛਾ, ਫਿਰ ਉਹਨਾਂ ਨੂੰ ਸਾਰੇ ਤੁਸੀਂ ਸਿੱਖ ਮਾਨ ਮਰਿਆਦਾ ਨਾਲ ਵਿਆਹ ਕਰਦੇ ਆ, ਉਹਦੇ ਨਾਲ ਕੀ ਹੁੰਦਾ, ਉਹਨਾਂ ਇਹ ਹੈ ਕਿ ਲੰਗਰ ਤੇ ਤੁਹਾਡੇ ਪੈਸੇ ਬਚ ਜਾਂਦੇ ਆ। ਪੈਸੇ ਕਿੱਦਾਂ ਬਚਦੇ ਆ, ਜਿਹੜੇ ਪਾਰਟੀ ਦੇ ਵਰਕਰ ਆ ਉਹ ਵਲੰਟੀਅਰ ਕਰਦੇ ਆ। ਵਲੰਟੀਅਰ ਕਰਨ ਨਾਲ ਕੀ ਹੁੰਦਾ ਕਿ ਪਾਰਟੀ ਦੇ ਜਿਹੜੇ ਵਰਕਰ ਆ ਉਹ ਪਾਰਟੀ ਦੀ ਇਮੇਜ ਵੱਧਦੀ ਆ। ਤੁਹਾਡੀ ਇਮੇਜ ਵਧਣ ਨਾਲ ਕੀ ਹੁੰਦਾ ਕਿ ਜਿਹੜੀ ਵਿਰੋਧੀ ਪਾਰਟੀ ਆ ਉਹਨਾਂ ਦੀ ਇਮੇਜ ਘਟਦੀ ਆ, ਫਿਰ ਉਹਨਾਂ ਕੀ ਹੁੰਦਾ ਤੁਹਾਡੀ ਪਾਰਟੀ ਦੇ ਨਾਲ ਬੰਦੇ ਆ ਕੇ ਜੁੜਦੇ ਆ। ਤਾਂ ਫਿਰ ਤੇਰਾ ਰੋਲ ਕੀ ਸੀਗਾ? ਤੁਹਾਡਾ ਰੋਲ ਹੁਣ ਇਹ ਸੀਗਾ ਕਿ ਖਾਣਾ ਪੀਣਾ ਬਣਾਉਣਾ, ਝਾੜੂ ਪੋਚੇ ਮਾਰਨੇ, ਕਿ ਤੁਹਾਡਾ ਰੋਲ ਪਾਰਟੀ ਦੇ ਵਿੱਚ ਇੱਕ ਐਕਟਿਵ ਵਰਕਰ ਦਾ ਸੀਗਾ ਕਿ ਬੰਦੇ ਨਾਲ ਜੋੜਨਾ ਸੀਗਾ। ਸੋ ਹਰੇਕ ਤਰ੍ਹਾਂ ਦੇ ਬੰਦੇ ਆਉਂਦੇ ਆ, ਆਪਣੀ ਆਪਣੀ ਸਮਝ ਵਾਲੇ। ਠੀਕ ਹੈ। ਕੋਈ ਪੂਰੇ ਟੌਪ ਲੈਵਲ ਤੇ ਕੰਮ ਕਰ ਰਿਹਾ, ਕੋਈ ਬਿਲਕੁਲ ਛੋਟੇ ਮੋਟੇ ਪੋਸਟਰਾਂ ਤੇ ਹੀ ਸੀਮਿਤ ਹੈਗਾ। ਸੋ ਉਹਨੂੰ ਫਿਰ ਉਹੀ ਚੀਜ਼ ਆ, ਜੇ ਬੰਦੇ ਨੂੰ ਪੁੱਛਿਆ ਉਹਨੇ ਕਿ ਅੱਛਾ ਫਿਰ ਇਹਨਾਂ ਦਾ ਇਹ ਹੋਇਆ, ਫਿਰ ਤੇਰਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਦੀ ਤੂੰ ਗੱਲ ਕੀਤੀ ਆ ਜਾਂ ਅੱਖਾਂ ਵਾਲੇ ਕੈਂਪ ਕੀਤੀ ਆ, ਉਹਦੇ ਨਾਲ ਕੀ ਹਿਸਾਬ ਕਿਤਾਬ ਆ? ਹੁਣ ਉਹਦੇ ਨਾਲ ਵੀ ਸੇਮ ਥਿੰਗ ਆ। ਇੱਕ ਬੰਦਾ ਸਿਰਫ ਉਹਨੂੰ ਕੀ ਕੰਮ ਕਰਾ ਰਿਹਾ ਕਿ ਮੈਂ ਲੋਕ ਸੇਵਾ ਕਰਨੀ ਆ, ਇੱਕ ਬੰਦਾ ਉਹਦੇ ਵਿੱਚ ਐਜ਼ ਅ ਪਾਰਟੀ ਵਰਕਰ ਪਾਰਟਿਸਿਪੇਟ ਕਰ ਰਿਹਾ ਕਿ ਆਪਣਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਆ ਉਹਦੇ ਨਾਲ ਕੀ ਹੈ ਕਿ ਪਾਰਟੀ ਦਾ ਜਿਹੜਾ ਸੀਗਾ ਉਹ ਇਮੇਜ ਵੱਧਦੀ ਆ ਤੇ ਦੂਜੀ ਪਾਰਟੀ ਦੇ ਵਿੱਚ ਘਟਦੀ ਆ, ਹੈ ਨਾ। ਸੋ ਇਦਾਂ ਕਿ ਕਾਫੀ ਸਾਰੇ ਜਿਹੜੇ, ਪਹਿਲਾਂ ਤਾਂ ਇਹ ਹੈ ਕਿ ਬੰਦੇ ਦਾ ਆਪਣਾ ਫੈਕਟ ਪੈਟਰਨ ਹੈ ਕਿ ਬੰਦੇ ਦੇ ਵਿੱਚ ਦਮ ਕਿੰਨਾ ਹੈਗਾ, ਹੈ ਨਾ। ਜਿਹੜੇ ਬੰਦੇ ਦੇ ਵਿੱਚ ਦਮ ਨਹੀਂ ਹੈਗਾ ਉਹ ਵਕੀਲ ਦੇ ਆਫਿਸ ਆ ਕੇ ਫੋਸਾ, ਉਹ ਜੱਜ ਮੋਰੇ ਵੀ ਫੋਸ ਹੋਊਗਾ। ਤੇ ਸਪੈਸ਼ਲੀ ਜਦੋਂ ਸਰਕਾਰੀ ਵਕੀਲ ਕੋ ਕ੍ਰਾਸ ਐਗਜ਼ਾਮੀਨੇਸ਼ਨ ਕਰੂਗਾ, ਉਹਨੂੰ ਸਮਝ ਨਹੀਂ ਆਊਗੀ ਕਿ ਇਹ ਪੁੱਛ ਕੀ ਰਿਹਾ ਮੇਰੇ ਤੋਂ, ਸਵਾਲ ਕੁਛ ਪੁੱਛ ਰਿਹਾ, ਜਵਾਬ ਕੁਛ ਹੋ ਰਿਹਾ। ਫਿਰ ਜੱਜ ਵੀ ਟੋਕਦੇ ਆ ਕਿ ਤੂੰ ਗੋਲ-ਮੋਲ ਜਿਹਾ ਕਰਕੇ ਦੇ ਰਿਹਾ ਜਵਾਬ, ਤੂੰ ਸਿੱਧੇ ਨਹੀਂ ਜਵਾਬ ਦੇ ਰਿਹਾ, ਰਾਈਟ। ਸੋ ਮਾਨ ਪਾਰਟੀ ਦਾ ਤਾਂ ਪੁੱਛ ਲਿਆ ਕਿ ਭਾਈ ਇਹਨੇ ਤਾਂ ਸਹੁੰ ਖਾਧੀ ਹੈ ਨਾ ਕਿ ਇੰਡੀਆ ਦਾ ਉਹ ਕਰੂਗਾ। ਠੀਕ ਆ, ਤੁਸੀਂ ਤਾਂ ਨਹੀਂ ਸਹੁੰ ਖਾਧੀ ਨਾ, ਉਹਨੇ ਖਾਧੀ ਆ। ਸਿੰਪਲ ਜਵਾਬ ਆ ਕਿ ਆਹੋ ਖਾਧੀ ਆ ਉਹਨੇ। ਫਿਰ ਮੇਰੇ ਕ੍ਰਾਸ ਐਗਜ਼ਾਮੀਨੇਸ਼ਨ ਦੀ ਵਾਰੀ ਆਈ ਕਿ ਅੱਛਾ ਇੱਦਾਂ ਦਾ ਵੀ ਕੋਈ ਟਾਈਮ ਸੀਗਾ ਕਿ ਇਹਨੇ ਸਹੁੰ ਨਹੀਂ ਖਾਧੀ ਸੀ, ਅੜ ਗਿਆ ਸੀਗਾ ਕਿ ਕਹਿੰਦਾ ਕਿ ਮੈਂ ਅੜ ਜਾਣਾ ਭਾਵੇਂ ਮੇਰੀ ਸੀਟ ਜਾਂਦੀ ਜਾਂ ਜਾਂਦੀ। ਹੁਣ ਜਿਹਨਾਂ ਨੂੰ ਪੋਲਿਟਿਕਸ ਦੇ ਬਾਰੇ ਵਾਕਈ ਯਾਦ ਹੈਗਾ ਕਿ ਇਹ ਬੰਦਾ ਸੀਗਾ ਕੌਣ, ਕਿਹੜੇ ਕੈਲੀਬਰ ਦਾ ਇਹ ਬੰਦਾ ਸੀਗਾ, ਜਦੋਂ ਪਹਿਲੀ ਵਾਰੀ ਇਹ ਇਲੈਕਟ ਹੋਇਆ ਸੀਗਾ ਉਦੋਂ ਇਹਨੇ ਕਿਹੜੀ ਚੀਜ਼ ਕਰਨ ਤੋਂ ਮਨਾ ਕਰਤਾ। ਉਹਨੇ ਕਿਹਾ ਕਿ ਨਹੀਂ ਮੈਂ ਇਹ ਕਰਨਾ ਨਹੀਂ, ਭਾਵੇਂ ਮੈਨੂੰ ਸੀਟ ਆਪਣੀ ਛੱਡਣੀ ਪੈ ਜਾਵੇ, ਰਾਈਟ। ਸੋ ਹੁਣ ਇਹ ਹੈ ਕਿ ਇਹ ਕ੍ਰਾਸ ਐਗਜ਼ਾਮੀਨੇਸ਼ਨ ਤੇ ਆ ਰਿਹਾ, ਇਹ ਰੀਡਾਇਰੈਕਟ ਐਗਜ਼ਾਮੀਨੇਸ਼ਨ ਤੇ ਆ ਰਿਹਾ। ਇਹ ਬੰਦੇ ਕੋਲ ਜਦੋਂ ਸਵਾਲ ਪੁੱਛਿਆ ਕਿ ਕੀ ਸੀਗਾ, ਕੌਣ ਸੀਗਾ, ਉਹਨੂੰ ਹਿਸਟਰੀ ਪਤਾ, ਮਾਨ ਦੀ ਹਿਸਟਰੀ ਕੀ, ਅੱਛਾ ਪਹਿਲੀ ਵਾਰੀ ਕੀ ਹੋਇਆ ਸੀਗਾ, ਉਹਨੇ ਆਪਣੀ ਰੈਜ਼ਿਗਨੇਸ਼ਨ ਦੇ ਦਿੱਤਾ ਸੀਗਾ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਉਸ ਤੋਂ ਬਾਅਦ ਉਹ ਕਦੀ ਵੀ ਕਿੰਨੇ ਸਾਰੇ ਸਾਲ ਕਦੀ ਵਾਪਸ ਆਇਆ ਨਹੀਂ। ਕਿਉਂ ਨਹੀਂ ਵਾਪਸ ਆਇਆ? ਚਲੋ ਉਹਦੇ ਕਈ ਕਾਰਨ ਆ। ਇਲੈਕਸ਼ਨਸ ਕਿੱਦਾਂ ਹੁੰਦੀਆਂ, ਫੇਰ ਹੁੰਦੀਆਂ, ਨਹੀਂ ਫੇਰ ਹੁੰਦੀਆਂ, ਕਿਹੜੀ ਪਾਰਟੀ ਸੱਤਾ 'ਚ ਰਹੀ, ਸਾਰੀ ਹਿਸਟਰੀ 20 ਸਾਲਾਂ ਦੀ ਤੁਸੀਂ ਦੱਸਤੀ ਉੱਥੇ ਡਾਇਰੈਕਟ ਐਗਜ਼ਾਮੀਨੇਸ਼ਨ ਤੇ। ਹੁਣ ਇਹਦੀ ਮੇਰੀ ਕੋਈ ਕਲਾਇੰਟ ਨਾਲ ਪ੍ਰੈਪਰੇਸ਼ਨ ਨਹੀਂ, ਇਹ ਰੈਂਡਮ ਸਰਕਾਰੀ ਵਕੀਲ ਦੇ ਸਵਾਲਾਂ ਤੋਂ ਬਾਅਦ ਮੈਂ ਸਵਾਲ ਪੁੱਛ ਰਿਹਾ ਜਿਹੜੇ ਕਿ ਮੈਨੂੰ ਵੀ ਨਹੀਂ ਪਤਾ ਕਿ ਬੰਦੇ ਨੂੰ ਪਤਾ ਵਾ, ਬੰਦੇ ਨੂੰ ਵੀ ਨਹੀਂ ਪਤਾ ਮੈਂ ਪੁੱਛਣੇ ਆ, ਰਾਈਟ। ਕਰਦੇ ਕਰਾਂਦੇ ਉਹ ਆ ਗਿਆ ਕਿ ਅੱਛਾ ਚੱਲ ਹੁਣ ਇਹਨੂੰ ਲੋਕਾਂ ਨੇ ਜਿਤਾਤਾ। ਹੁਣ ਇੱਕ ਉਹ ਦੋ ਚੋਇਸਿਸ ਹੈਗੀਆਂ। ਪਹਿਲੀ ਚੋਇਸ ਕੀ ਆ? ਸਹੁੰ ਖਾ ਲਵੇ। ਜੇ ਸਹੁੰ ਖਾ ਲਊਗਾ ਕੀ ਹੋਊਗਾ? ਜਿੱਤ ਜਾਊਗਾ। ਜੇ ਜਿੱਤ ਜਾਊਗਾ ਕੀ ਕਰੂਗਾ? ਲੋਕਾਂ ਦੀ ਹੈਲਪ ਕਰ ਦੂਗਾ, ਮੇਬੀ ਨਹੀਂ ਕਰੂਗਾ, ਇੱਕ ਸੀਟ ਆ ਪਰ ਚੱਲ ਠੀਕ ਆ। ਕੀ ਇਹਦੇ ਵਿੱਚ ਸਿਆਣਪ ਹੈਗੀ ਹੈ ਕਿ ਦੁਬਾਰਾ ਪੰਗਾ ਲਵੇ ਤੇ ਨਾ ਜਿੱਤੇ ਤੇ ਉੱਥੇ ਚੱਲ ਜਾਵੇ ਤੇ ਫਿਰ ਆ ਕੇ ਹਾਰ ਕੇ ਆ ਜਾਵੇ? ਫਿਰ ਜਿਹੜੇ ਲੋਕਾਂ ਨੇ ਜਿਤਾਇਆ ਉਹਨਾਂ ਦਾ ਕੀ ਰਵੱਈਆ ਹੋਊਗਾ? ਉਹ ਉਹਨੂੰ ਐਂਟਰਟੇਨ ਕਰੂਗੇ ਕਿ ਨਹੀਂ ਕਰੂ? ਸਿਆਣਪ ਕਿਹਦੇ ਵਿੱਚ ਸੀਗੀ? ਸਹੁੰ ਖਾਣ 'ਚ ਸੀਗੀ ਕਿ ਨਹੀਂ ਸਹੁੰ ਖਾਣ 'ਚ ਸੀਗੀ? ਚਲੋ
ਬਾਕੀ ਪਾਰਟੀਆਂ ਦਾ ਕਿੱਦਾਂ, ਹੋਰ ਕੌਣ-ਕੌਣ ਸਹੁੰ ਖਾਂਦਾ? ਅੱਛਾ ਆਹ ਵਾਲਾ ਬੰਦਾ ਲੀਡਰ ਸਹੁੰ ਖਾਂਦਾ। ਉਹ ਸਹੁੰ ਖਾਣ ਨਾਲ ਕੀ ਹੋਇਆ ਕਿ ਉਹ ਲੀਡਰ ਆਨਰੇਬਲ ਹੋ ਗਿਆ ਕਿ ਮਤਲਬ ਸਹੁੰ ਖਾ ਲਈ ਤੇ ਉਹਦਾ ਮਤਲਬ ਕਿ ਸਾਰੇ ਲੀਡਰਾਂ ਸਾਰਾ ਦਾ ਕੁਝ ਰੈਂਕ ਸਹੀ ਹੋ ਕਰਦਾ। ਗਿਆ ਕਿ ਹੂੰ, ਨਹੀਂ ਅੱਛਾ ਉਹਨਾਂ ਨੇ ਫਿਰ ਕੋਈ ਏਦਾਂ ਦਾ ਵੀ ਲੀਡਰ ਹੈਗਾ ਜਿਹਨੇ ਸਹੁੰ ਖਾਧੀ ਹੋਵੇ ਤੇ ਬਾਅਦ ਚ ਕਰਪਸ਼ਨ ਨਾ ਕੀਤੀ ਹੋਵੇ। ਕਿੰਨੇ ਹੂੰ, ਲੀਡਰ ਹੈਗੇ ਏਦਾਂ ਦੇ। ਸੋ ਏਦਾਂ ਦਾ ਹੈਗਾ ਕਿ ਇਹ ਜਿਹੜੀ ਹੈਗੀ ਆਰਟ ਆਫ ਫ੍ਰੀ ਡਾਇਰੈਕਟ ਐਗਜ਼ਾਮੀਨੇਸ਼ਨ, ਕਿ ਇਹਦੇ ਵਿੱਚ ਤੁਸੀਂ ਹੂੰ, ਆਪਣਾ ਜਿਹੜਾ ਵਿਟਨੈਸ ਹੈ, ਜਿਹੜਾ ਸਰਕਾਰੀ ਵਕੀਲ ਨੇ ਉਹਦੇ ਵੱਟ ਕੱਢਿਆ, ਉਹਨੂੰ ਤੁਸੀਂ ਕਿੰਨਾ ਕੁ ਰੀਹੈਬਿਲਿਟੇਟ ਕਰ ਸਕਦੇ ਆ, ਕਿੰਨਾ ਕੁ ਰੀਸਟੋਰ ਕਰ ਸਕਦੇ ਆ, ਤੁਹਾਡੀ ਕਲਾਇੰਟ ਨਾਲ ਟਿਊਨਿੰਗ ਕਿੰਨੀ ਹੈ, ਕਲਾਇੰਟ ਕਿੰਨਾ ਕੁ ਪ੍ਰਿਪੇਅਰ ਹੈਗਾ ਪੋਲਿਟਿਕਸ ਦੇ ਬਾਰੇ, ਉਹਨੂੰ ਕਿੰਨਾ ਕੁ ਪਤਾ, ਕਿੰਨਾ ਕੁ ਆਪਣੇ ਕੇਸ ਦੇ ਵਿੱਚ ਇੰਟਰਸਟ ਲੈ ਰਿਹਾ ਕਿ ਸਿਰਫ ਉਹੀ ਗੱਡੀਆਂ ਗੁੱਡੀਆਂ ਲੈ ਲਈਆਂ, ਟਰੱਕ ਚਲਾ ਲਿਆ। ਬਥੇਰੇ ਕਲਾਇੰਟ ਏਦਾਂ ਦੇ ਹੈਗੇ, ਸਾਰਿਆਂ ਨੂੰ ਪਤਾ ਕੀ ਆ, ਕੋਈ ਲੁਕੋ ਨਹੀਂ ਇਹਦੇ ਵਿੱਚ ਹੈਗਾ। ਸੋ ਏਦਾਂ ਕਿ ਤੁਹਾਡਾ ਕੇਸ ਆ, ਜਾ ਕੇ ਵੀਡੀਓ 'ਚ ਵੀ ਦੇਖ ਲਓ, ਸਿੰਪਲ ਉਹ ਹੈਗਾ ਕਿ ਸਰੇਆਮ ਕਹੀਦਾ ਕਿ ਜਿਹੜਾ ਬੰਦਾ ਆਪਣੇ ਕੇਸ ਲਈ ਪ੍ਰਿਪੇਅਰ ਹੁੰਦਾ ਵਾ, ਵਕੀਲ ਵੀ ਉਹਦੇ ਲਈ ਫਿਰ ਦੁੱਗਣੀ ਮਿਹਨਤ ਕਰਦਾ। ਤੇ ਪਹਿਲਾਂ ਤੁਸੀਂ ਆਪਣੀ ਹੈਲਪ ਆਪ ਕਰਦੇ ਆ, ਫਿਰ ਦੂਜੇ ਤੁਹਾਡੀ ਹੈਲਪ ਕਰਦੇ ਆ, ਰਾਈਟ। ਸੋ ਇਹ ਹੈ ਕਿ ਮਤਲਬ ਇਹ ਤੇ ਐਮਫਸਾਈਜ਼ ਜਿੰਨਾ ਕਰ ਲਓ ਘੱਟ ਆ ਕਿ ਜਿਹੜਾ ਪੰਜਾਬ ਦਾ ਜਿਹੜਾ ਸੀਨ ਆ ਕੱਲਾ ਕਿਹੜੇ ਐਮਐਲਏ ਤੇ ਰੇਡ ਪਈ, ਕਿਹੜਾ ਬੰਦਾ ਚੱਕਿਆ, ਕਿਹੜੇ ਹਲਕੇ ਦੀ ਸੀਟ ਆ, ਕਿੱਦਾਂ ਵਾ, ਕੀ ਚੱਲ ਰਿਹਾ ਪੋਲਿਟਿਕਸ ਦਾ, ਹਰੇਕ ਚੀਜ਼ ਜਿਹੜੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਉਹ ਪਤਾ ਹੈਗੀ ਆ ਤੇ ਇਹ ਜਿਹੜੀ ਹੈਗੀ ਕਿ ਮਾਨ ਇਲੈਕਸ਼ਨ ਜਿੱਤਿਆ ਸੰਗਰੂਰ, ਕੋਈ ਬਿਗ ਡੀਲ ਨਹੀਂ ਹੈਗੀ। ਹੁਣ ਜੇ ਮੈਂ ਬੰਦੇ ਕੋਲ ਪੁੱਛ ਲਾਂਗੇ ਕਿੱਥੇ ਦੀ ਸੀਟ ਜਿੱਤਿਆ, ਕਿ ਸਟੇਟ ਦੀ ਜਿੱਤਿਆ ਕਿ ਸੈਂਟਰ ਦੀ ਜਿੱਤਿਆ ਹੈਗਾ, ਹੁਣ ਜੇ ਅੱਧੇ ਬੰਦੇ ਨੂੰ ਇਹ ਨਹੀਂ ਪਤਾ ਕਿ ਇਹ ਸਟੇਟ ਦੀ ਸੀਟ ਆ ਕਿ ਸੈਂਟਰ ਦੀ ਸੀਟ ਆ, ਉਹ ਅੱਗੇ ਮੇਰੇ ਜਵਾਬ ਕਿੱਦਾਂ ਦਊਗੇ, ਰਾਈਟ। ਸੋ ਚਲੋ ਮੰਨ ਲਓ ਕਿਸੇ ਨੇ ਕਹਿਤਾ ਸੈਂਟਰ ਦੀ ਸੀਟ ਆ, ਫਿਰ ਗੱਲ ਇਹ ਆਈ ਕਿ ਸੈਂਟਰ ਦੀ ਸੀਟ ਦੀ ਤੇ ਸਟੇਟ ਦੀ ਸੀਟ ਦੀ ਐਮਐਲਏ ਤੇ ਐਮਪੀ ਦੇ ਵਿੱਚ ਫਰਕ ਕੀ ਹੁੰਦਾ, ਪਾਵਰਾਂ ਕਿੱਦਾਂ ਹੁੰਦੀਆਂ, ਹਾਂ, ਹਾਂ, ਪੁਲਿਸ ਕਿਹੜੇ ਬੰਨੇ ਚੱਲਦੀ ਆ, ਪੁਲਿਸ ਕਿਹਦੀ ਕਿੰਨੀ ਪ੍ਰੋਟੈਕਸ਼ਨ ਦਿੰਦੀ ਆ, ਐਮਐਲਏ ਕੌਣ ਹੁੰਦਾ, ਉਹਦੀ ਕਿੰਨੀ ਕੁ ਦਹਿਸ਼ਤ ਹੁੰਦੀ ਹੈ ਲੋਕਲ ਏਰੀਆ ਦੇ ਵਿੱਚ, ਐਮਪੀ ਕੀ ਚੀਜ਼ ਹੁੰਦੀ ਹੈ, ਕਿ ਐਮਪੀ ਦਾ ਰੋਲ ਕੀ ਹੈਗਾ, ਇੱਕ ਐਮਪੀ ਵਰਸਸ ਟੋਟਲ ਕਿੰਨੀਆਂ ਸੀਟਾਂ ਹੈਗੀਆਂ ਇੰਡੀਆ ਦੇ ਵਿੱਚ, ਲੋਕਲ ਕਿੰਨੀਆਂ ਸੀਟਾਂ ਹੈਗੀਆਂ, ਲੋਕਲ ਪੁਲਿਸ ਕਿਹਦੇ ਕਹਿਣ ਤੇ ਚੱਲਦੀ ਹੈ, ਰਾਈਟ। ਸੋ ਉਹ ਸਾਰੀਆਂ ਚੀਜ਼ਾਂ ਦਾ ਤੁਸੀਂ ਲੇ ਡਾਊਨ ਕਰ ਦਿੰਦੇ ਆ ਤਾਂ ਇਦਾਂ ਕਿ ਜੱਜ ਆਪ ਹੀ ਦੇਖਦਾ ਕਿ ਯਾਰ ਬੰਦੇ ਨੂੰ ਪਤਾ ਵਾ, ਕੁਝ ਨਹੀਂ ਕਰ ਸਕਦਾ, ਸੰਗਰੂਰ ਦੇ ਵਿੱਚ ਜਾ ਕੇ ਵੀ ਉਹਦੇ ਵਿੱਚ ਹੋਊਗਾ। ਫਿਰ ਅੱਗੇ ਅੱਗੇ ਗੱਲ ਚੱਲ ਜੇ ਕਿ ਕਿੰਨੇ ਲੋਕਾਂ ਦੇ ਹਮਲਾ ਹੋਇਆ, ਕੌਣ ਮਰਿਆ, ਪ੍ਰਸਿੱਧ ਹਸਤੀਆਂ ਕਿੰਨੀਆਂ ਕੁ ਮਰੀਆਂ, ਕਿਹੜੇ ਏਰੀਆ ਦੇ ਵਿੱਚ ਮਰੀਆਂ, ਮਾਨਸਾ ਦੇ ਵਿੱਚ ਕੌਣ ਮਰਿਆ, ਸੰਗਰੂਰ ਦੇ ਵਿੱਚ ਕੀ ਹੋਇਆ। ਜੇ ਬੰਦਾ ਹਰੇਕ ਚੀਜ਼ ਉਹ ਗੋਲੀ ਵਾਂਗੂ ਫਟਾਫਟ ਸੁੱਟੀ ਜਾਂਦਾ ਉੱਥੇ ਜੱਜ ਦੇ ਮੂਹਰੇ ਕਿ ਅੱਛਾ ਹਾਜ਼ਰ ਜਵਾਬੀ ਹੈਗੀ ਹੈ ਸਾਰੀ, ਤਾਂ ਜੱਜ ਦੇਖ ਰਿਹਾ ਕਿ ਯਾਰ ਇਹ ਤਾਂ ਤੇਜ਼ ਆ, ਤਾਂ ਜਿਹੜਾ ਸਰਕਾਰੀ ਵਕੀਲ ਆ ਉਹ ਫਿਰ ਆਪਣੇ ਆਪ ਹੀ ਫਿੱਕਾ ਪੈ ਜਾਂਦਾ, ਰਾਈਟ। ਤੇ ਜੇ ਨਹੀਂ ਜਵਾਬ ਦੇ ਰਿਹਾ, ਟੂੰ-ਟਾਂ ਕਰ ਰਿਹਾ, ਟਾਲ-ਮਟੋਲ ਕਰ ਰਿਹਾ, ਸੋ ਇਦਾਂ ਕਿ 2 ਕੁਐਸਚਨ ਬਾਅਦ ਬੰਦੇ ਦੀ ਬੈਟਰੀ ਡੈੱਡ ਹੋ ਜਾਣੀ ਆ। ਜਿਹੜੇ 50 ਸਵਾਲ ਪੁੱਛਣੇ ਸੀ, 50 ਦੇ ਮੈਂ 2 ਹੀ ਪੁੱਛ ਪਾਊਂਗਾ ਤੇ ਬੰਦਾ ਅੱਗੇ ਲੈਡਰ ਤੇ ਨਹੀਂ ਚੜ੍ਹ ਪਾਊਗਾ ਤੇ ਫਿਰ ਉਹਦਾ ਕੇਸ ਨਹੀਂ ਪਾਸ ਹੋ ਪਾਊਗਾ। ਜੀ, ਸੋ ਬਿਲਕੁਲ ਤਿਆਰੀ ਪੂਰੀ ਤੇ ਉੱਥੋਂ ਦੇ ਸਰਕਮਸਟੈਂਸ, ਉੱਥੋਂ ਦੇ ਹਾਲਾਤਾਂ ਨੂੰ ਸਹੀ ਢੰਗ ਦੇ ਨਾਲ ਜਾਂਚਣਾ ਤੇ ਉਸ ਦੇ ਬਾਰੇ ਪਤਾ ਹੋਣਾ, ਉਹ ਬਹੁਤ ਜਿਹੜਾ ਉਹ ਜ਼ਰੂਰੀ ਆ। ਇਹ ਕਿਸੇ ਵਕੀਲ ਨੇ ਘੋਟ ਕੇ ਤੁਹਾਡੇ ਦਿਮਾਗ 'ਚ ਨਹੀਂ ਪਾ ਦੇਣਾ, ਇਹ ਤੁਹਾਨੂੰ ਆਪ ਹੀ ਜਿਹੜੀ ਨਾਲ ਦੇ ਨਾਲ ਜ਼ਿੰਮੇਵਾਰੀ ਜਿਹੜੀ ਉਹ ਲੈਣੀ ਪੈਣੀ, ਆਪ ਹੀ ਜਿਹੜਾ ਉਸ ਚੀਜ਼ 'ਚ ਸਮਝਣਾ ਪੈਣਾ ਆ। ਕੋਰਟ ਸੋ ਕੇ ਤਾਂ ਜਿਹੜਾ ਵਕੀਲ ਨੇ ਸਵਾਲ ਪੁੱਛਣੇ ਉਹ ਪਾ ਦੂਗਾ, ਸਰਕਾਰੀ ਵਕੀਲ ਨੇ ਕੀ ਪੁੱਛਣਾ ਉਹ ਕਿੱਦਾਂ ਪਾਊਗਾ, ਉਹ ਕਿਹਨੂੰ ਪਤਾ ਵਾ ਕਿੱਦਾਂ ਕਿਹੜੇ ਅੰਦਾਜ਼ 'ਚ ਉਹਨੇ ਸਵਾਲ ਪੁੱਛਣੇ ਆ, ਰਾਈਟ। ਤੇ ਜਿਹੜਾ ਯੈਸ, ਰੱਟਾ ਦਾ ਰੱਟਾ ਹੀ ਆ, ਰੱਟਾ ਕਿਹੜਾ ਚੱਲ ਸਕਦਾ, ਰੱਟਾ ਤਾਂ ਉਹੀ ਕੁੰਜੀ ਵਾਲਾ ਕਿ ਜਿਹੜਾ ਪੇਪਰਾਂ ਵਾਲੀ ਗੱਲ ਹੋ ਗਈ ਕਿ ਕਿਸੇ ਦਾ ਸੀ ਗ੍ਰੇਡ ਆਣਾ, ਕਿਸੇ ਦਾ ਏ ਆਣਾ, ਜਿਹੜਾ ਸੀ ਵਾਲਾ ਉਹ ਕਹਿੰਦਾ ਰੱਬ ਯਾਰ ਉਹੀ ਵਾਲਾ ਕੁਐਸਚਨ ਦੇ ਦੇਵੇ ਜਿਹੜਾ ਮੈਂ ਤਿਆਰੀ ਕਰਕੇ ਗਿਆ ਸੀਗਾ। ਸੋ ਸਕੂਲ ਟਾਈਮਾਂ 'ਚ ਵੀ ਉਹੀ ਹੈ ਤੇ ਇੱਕ ਬੰਦਾ ਇਹ ਹੈਗਾ ਕਿ ਮੈਂ ਸਾਰੀ ਕਿਤਾਬ ਪੜ੍ਹੀ ਆ, ਮੇਰੇ ਕੋਲ ਜਿੱਥੋਂ ਮਰਜ਼ੀ ਪੁੱਛ ਲਓ। ਸੋ ਹੁਣ ਜਿੱਦਾਂ ਇਹ ਸੰਗਰੂਰ ਵਾਲਾ ਸੀਗਾ, ਹੁਣ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਜਿੱਤਣ ਵਾਲਾ, ਉਹ ਵੀ ਤੁਸੀਂ ਗੱਲ ਜਿਹੜੀ ਇਸ ਦੇ ਵਿੱਚ ਇਸ਼ੂ ਨੂੰ ਜਿਹੜਾ ਚੱਕਿਆ ਸੀ, ਸੋ ਰੀਲੋਕੇਸ਼ਨ 'ਚ ਇਹ ਵੀ ਹੁਣ ਸਵਾਲ ਆਉਂਦੇ ਆ। ਹਾਂਜੀ, ਬਿਲਕੁਲ ਆਉਂਦੇ ਆ। ਸੋ ਕਿਉਂਕਿ ਹੁਣ ਸਰਕਾਰ ਹੀ ਪੂਰੀ ਚੇਂਜ ਹੋ ਗਈ, ਹੂੰ, ਉਹਦੇ ਰਿਲੇਟਡ ਬੜੇ ਸਵਾਲ ਆ ਗਏ। ਆਮ ਆਦਮੀ ਪਾਰਟੀ ਵਾਲਿਆਂ ਦੇ ਵੀ ਕੇਸ, ਉਹਨਾਂ ਦੇ ਵਰਕਰ ਸੀਗੇ, ਉਹ ਵੀ ਇੱਥੇ ਸੀ, ਉਦੋਂ ਪ੍ਰੋਬਲਮ ਸੀਗੀ, ਹੁਣ ਨਹੀਂ ਆ। ਸੋ ਹੂੰ, ਬਹੁਤ ਵੱਡਾ ਉਹਦਾ ਵੀ ਇਸ਼ੂ ਆ। ਸਰਕਾਰੀ ਹੁਣ ਕਿਉਂਕਿ ਸਰਕਾਰ ਹੀ ਤੁਹਾਡੀ ਆ ਗਈ, ਰਾਈਟ, ਮੈਜੋਰਟੀ ਸੀਟ ਨਾਲ ਲੋਕਾਂ ਨੇ ਜਿਤਾ ਦਿੱਤਾ। ਤੇ ਸਪੈਸ਼ਲੀ ਜਿੱਦਾਂ ਹੁਣ ਬਾਦਲ ਪਾਰਟੀ ਸੀਗੀ, ਉਹ ਪਾਵਰ 'ਚ ਹੀ ਨਹੀਂ ਰਹੀ, ਜਿਹੜੇ ਲੋਕੀ ਉਹਨਾਂ ਟਾਈਮਾਂ ਦੇ ਵਿੱਚ ਆਏ ਸੀਗੇ। ਤੇ ਬਿਲਕੁਲ ਉਹਨਾਂ ਦਾ ਹੈਗਾ ਕਿ ਹੁਣ ਤੁਹਾਨੂੰ ਲੱਭਦਾ ਕੌਣ ਪਿਆ ਕਿ ਤੁਹਾਡਾ ਦਾ ਜਿਹੜਾ ਦੁਸ਼ਮਣ ਸੀਗਾ ਉਹੀ ਖਤਮ ਹੋ ਗਿਆ, ਤੁਸੀਂ ਕੀ ਕਰਦੇ, ਤੁਹਾਨੂੰ ਕਿਤੋਂ ਖਤਰਾ ਹੈਗਾ ਹੁਣ, ਰਾਈਟ। ਸੋ ਆਮ ਆਦਮੀ ਪਾਰਟੀ ਦਾ ਵੀ ਕਾਫੀ ਸਾਰਾ ਮੁੱਦਾ ਹੈਗਾ ਤੇ ਉਹਦਾ ਮੁੱਦਾ ਵੀ ਸਿਰਫ ਉਸੇ ਤਰੀਕੇ ਨਾਲ ਹੈਂਡਲ ਹੁੰਦਾ ਕਿ ਐਕਚੁਅਲ ਦੇ ਵਿੱਚ ਇਹ ਪਾਰਟੀ ਦੀ ਪਾਵਰ ਕਿੰਨਾ ਕੁ ਇਹਨਾਂ ਪਾਰਟੀਆਂ ਦੇ ਉੱਤੇ ਡੰਡਾ ਚੜਿਆ ਹੋਇਆ। ਤੇ ਜੇ ਤੁਹਾਨੂੰ ਸਾਰੇ ਹਾਦਸੇ ਯਾਦ ਆ, ਕਦੀ ਪਾਰਟੀ ਵਾਲਿਆਂ ਦੇ ਮੰਤਰੀ ਤੇ ਉਹਨੇ ਥੱਪੜ ਮਾਰਤਾ, ਕਦੀ ਉਹਨਾਂ ਤੇ ਰੇਡਾਂ ਪਵਾਤੀਆਂ, ਜੇ ਤੁਹਾਨੂੰ ਹਰੇਕ ਚੀਜ਼ ਯਾਦ ਆ ਤਾਂ ਤੁਹਾਨੂੰ ਇੰਨੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਕਿਹੜਾ ਬੰਦਾ ਕਿਹਦੀ ਦੇਖ ਰੇਖ 'ਚ ਮਰਿਆ, ਸਿੰਗਰ ਦਾ ਕਦੋਂ ਮਰਡਰ ਹੋਇਆ, ਕਬੱਡੀ ਪਲੇਅਰ ਦਾ ਕਦੋਂ ਮਰਡਰ ਹੋਇਆ, ਐਕਟਰ ਦਾ ਕਦੋਂ ਮਰਡਰ ਹੋਇਆ, ਸਾਰਿਆਂ ਦੇ ਨਾਂ ਕੀ ਆ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਕਿਹੜੀ ਲੋਕੇਸ਼ਨ ਕਿੱਥੇ ਕਦੋਂ, ਤੇ ਧਰਨੇ ਕਿੱਥੇ ਚੱਲੇ ਸੀਗੇ, ਦਿੱਲੀ ਦੇ ਵਿੱਚ ਕਿੰਨੇ ਬੰਦੇ ਮਿਸਿੰਗ ਸੀਗੇ, ਇੰਟਰਨੈਟ ਬੈਨ, ਹਰੇਕ ਚੀਜ਼ ਜੇ ਤੁਹਾਨੂੰ ਪਤਾ ਹੈਗੀ ਤਾਂ ਫਿਰ ਤੁਹਾਨੂੰ ਇਹ ਜਿਹੜੇ ਆਮ ਆਦਮੀ ਪਾਰਟੀ ਵਾਲਾ ਜਿਹੜਾ ਮੁੱਦਾ ਉਹ ਡੀਲ ਕਰਨ 'ਚ ਕੋਈ ਪ੍ਰੋਬਲਮ ਨਹੀਂ ਹੋਣੀ। ਪਰ ਇਹ ਹੈ ਕਿ ਸਾਡੇ ਕੋਲ ਕਈ ਫੇਲ ਹੋਏ ਕੇਸ ਆਉਂਦੇ ਆ, ਜਿਹਦੇ ਵਿੱਚ ਉਹ ਇਹੀ ਹੈ ਕਿ ਆਮ ਆਦਮੀ ਪਾਰਟੀ ਆ ਗਈ, ਤੁਹਾਡਾ ਕੇਸ ਫੇਲ ਤਾਂ ਕਰਕੇ ਜੱਜ ਨੇ ਕੀਤਾ। ਹੂੰ।
ਜੀ, ਜੀ। ਸੋ ਪ੍ਰੈਪਰੇਸ਼ਨ ਦੀ ਕਿਤੇ ਨਾ ਕਿਤੇ ਘਾਟ ਤੇ ਸਰਕਮਸਟੈਂਸਿਸ ਦਾ ਨਾ ਪਤਾ ਹੋਣਾ, ਇਹ ਓਵਰਆਲ ਆਪਾਂ ਅੰਡਰਲਾਈਨਿੰਗ ਜਿਹੜੀ ਗੱਲ ਆ ਉਸ ਚੀਜ਼ ਦੇ ਵਿੱਚ ਆਪਾਂ ਦੇਖ ਰਹੇ ਹਾਂ। ਪੁਰਾਣੇ ਜਿਹੜੇ ਆ ਕੇਸਾਂ ਦੇ ਆਧਾਰ ਦੇ ਉੱਤੇ ਉਹੀ ਗੱਲਾਂ, ਉਹੀ ਬਿਆਨ, ਉਹੀ ਸਾਰੀ ਚੀਜ਼ਾਂ ਪਹਿਲੋਂ ਚੱਲ ਜਾਂਦੀਆਂ ਸੀਗੀਆਂ, ਪਰ ਹੁਣ ਸਰਕਮਸਟੈਂਸ ਕਾਫੀ ਜਿਹੜੇ ਚੇਂਜ ਨੇ, ਸੋ ਉਹਦੇ ਨਾਲ ਬਾਕੀ ਸਾਰੀਆਂ ਚੀਜ਼ਾਂ ਨੂੰ ਵੀ ਜਿਹੜਾ ਚੇਂਜ ਤਬਦੀਲ ਕਰਨਾ ਪੈਣਾ ਆ।